ਅੱਜਕੱਲ ਦੀ ਨੌਜਵਾਨ ਪੀੜ੍ਹੀ ਤੇ ਪੰਜਾਬ ਵਾਸੀਆਂ ਵਿੱਚ ਵਿਦੇਸ਼ ਜਾਣ ਦਾ ਭੂਤ ਸਵਾਰ ਹੋਇਆ ਪਿਆ ਹੈ। ਹਰ ਕੋਈ ਵਿਦੇਸ਼ਾਂ ਵੱਲ ਨੂੰ ਭੱਜ ਰਿਹਾ ਹੈ, ਪਰ ਵਿਦੇਸ਼ ਜਾਣ ਦੀ ਕਾਹਲੀ ਕਰਕੇ ਲੋਕੀ ਏਜੰਟਾਂ ਨੂੰ ਲੱਖਾਂ ਰੁਪਏ ਤਾਂ ਚੜਾ ਦਿੰਦੇ ਨੇ, ਪਰ ਇਹ ਸਭ ਕਰਨ ਤੋਂ ਪਹਿਲਾਂ ਉਹਨਾਂ ਦੀ ਜਾਂਚ ਪੜਤਾਲ ਨਹੀਂ ਕਰਦੇ ਤੇ ਗਲਤ ਏਜੰਟਾਂ ਦੇ ਅੜਿੱਕੇ ਚੜ੍ਹ ਮੁਸ਼ਕਿਲਾਂ ਵਿੱਚ ਫਸ ਜਾਂਦੇ ਨੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਤਰਨਤਾਰਨ ਤੋਂ, ਜਿੱਥੇ ਕਿ ਪਿੰਡ ਸਬਰਾ ਤੋਂ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਔਰਤ ਦੇ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾ ਤੋਂ ਪੀੜਤ ਵਿਅਕਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਰਾਜਵਿੰਦਰ ਕੌਰ, ਜਿਸ ਨੂੰ ਕਿ ਪਿੰਗੜੀ ਦੀ ਇੱਕ ਏਜੰਟ ਨੇ ਦੁਬਈ ਭੇਜਿਆ ਸੀ, ਜਿੱਥੇ ਜਾ ਕੇ ਉਸ ਨੂੰ ਕੰਮਕਾਰ ਲਵਾਉਣ ਦੀ ਥਾਂ ਤੇ ਉਸ ਨੂੰ ਅਗਵਾ ਕਰਕੇ ਰੱਖ ਲਿਆ। ਉਹਨਾਂ ਨੇ ਕਿਹਾ ਕਿ ਹੁਣ ਕਈ ਦਿਨ ਬੀਤ ਚੱਲੇ ਨੇ, ਨਾ ਤਾਂ ਸਾਡੀ ਰਾਜਵਿੰਦਰ ਕੌਰ ਨਾਲ ਕੋਈ ਗੱਲ ਹੋਈ ਹੈ ਅਤੇ ਨਾ ਉਸ ਦਾ ਕੋਈ ਅਤਾ ਪਤਾ ਲੱਗ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੰਦੇ ਵੀ ਇਕੱਠੇ ਕਰਕੇ ਏਜੰਟ ਕੋਲ ਖੜੇ ਸਨ ਕਿ ਉਹ ਰਾਜਵਿੰਦਰ ਕੌਰ ਨਾਲ ਉਸ ਦੀ ਗੱਲ ਕਰਵਾ ਦੇਣ, ਪਰ ਏਜੰਟ ਉਸ ਨੂੰ ਕੋਈ ਨਿਆਂ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਏਜੰਟ ਨੇ ਰਾਜਵਿੰਦਰ ਕੌਰ ਨੂੰ ਬਾਹਰ ਮਰਵਾ ਦਿੱਤਾ ਹੈ ਜਾਂ ਕਿਤੇ ਅਗਵਾ ਕਰਕੇ ਰੱਖਿਆ ਹੋਇਆ ਹੈ, ਜਿਸ ਕਰਕੇ ਉਸ ਨਾਲ ਸਾਡਾ ਕੋਈ ਰਾਬਤਾ ਨਹੀਂ ਹੋ ਰਿਹਾ। ਪੀੜਤ ਵਿਅਕਤੀ ਕੁਲਵਿੰਦਰ ਨੇ ਦੱਸਿਆ ਕਿ ਉਹ ਉਸ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤਰੁਣ ਐਚ ਨਿਬਾਲੇ ਨੂੰ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਨੇ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪੀੜਤ ਵਿਅਕਤੀ ਕੁਲਵਿੰਦਰ ਨੇ ਦੱਸਿਆ ਕਿ ਉਸ ਦੀਆਂ ਛੋਟੀਆਂ-ਛੋਟੀਆਂ ਧੀਆਂ ਨੇ ਜੋ ਹਰ ਰੋਜ਼ ਫੋਟੋ ਅੱਗੇ ਰੱਖ ਕੇ ਆਪਣੀ ਮਾਂ ਦੀ ਉਡੀਕ ਵਿੱਚ ਅੱਖਾਂ ਭਰਦੀਆਂ ਰਹਿੰਦੀਆਂ ਨੇ ਅਤੇ ਰੋਂਦੀਆਂ ਰਹਿੰਦੀਆਂ ਨੇ, ਪਰ ਇਸ ਏਜੰਟ ਨੂੰ ਉਹਨਾਂ ਤੇ ਵੀ ਤਰਸ ਨਹੀਂ ਆ ਰਿਹਾ। ਨਾ ਕਾਕੇ ਤੇਰਾ ਮੇਰਾ ਨਾਮ ਮਨਪ੍ਰੀਤ ਕੌਰ ਆ। ਮੇਰੇ ਮੰਮਾ ਦਾ ਨਾਮ ਰਾਜਵਿੰਦਰ ਕੌਰ ਆ ਸਾਡਾ ਹੀ ਆ ਘਰ ਆ ਤੇ ਅਸੀਂ ਸਭ ਕੁਝ ਆਪਣਾ ਵੇਚ ਕੇ ਆਪਣੇ ਮੰਮਾ ਨੂੰ ਬਾਹਰ ਘੱਲਿਆ ਸੀ ਤੇ ਪਿੰਗੜੀ ਦੇ ਏਜੰਟ ਨੇ ਉਹਨਾਂ ਨੂੰ ਉੱਥੋਂ ਮਤਲਬ ਭੇਜਿਆ ਸੀ ਉਹਨਾਂ ਨੂੰ, ਤੇ ਬਾਅਦ ਵਿੱਚ ਉੱਥੇ ਜਦੋਂ ਗਏ ਤੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਿਆ। ਉੱਥੇ ਉਹ ਆਫਿਸ ਵਿੱਚ ਆ ਤੇ ਉਹਨਾਂ ਨੂੰ ਕੋਈ ਵੀ ਉੱਥੋਂ ਕੰਮ ਨਹੀਂ ਮਿਲਿਆ ਹੈਗਾ ਤੇ ਸਾਡੀ ਉਹਨਾਂ ਨਾਲ ਗੱਲਬਾਤ ਵੀ ਨਹੀਂ ਹੁੰਦੀ। ਹੁਣ ਕੀ ਗੱਲ ਹੈ? ਹੁਣ ਏਜੰਟ ਨੂੰ ਤੁਸੀਂ ਆਖਿਆ ਉਹਨਾਂ ਨੂੰ ਵਾਪਸ ਮੰਗਵਾਉਣ ਲਈ? ਹਾਂਜੀ ਆਖਿਆ ਵਾ, ਕੁਝ ਦਿਨ ਅਸੀਂ ਉਹਨੂੰ ਦਿੱਤੇ ਸੀ ਕਿ ਸਾਡੀ ਮੰਮੀ ਨੂੰ ਸਾਨੂੰ ਵਾਪਸ ਲੈ ਆਉਣ ਦਿਓ, ਤੇ ਉਹ ਅਸੀਂ ਉਹਨੂੰ ਪੈਸੇ ਵੀ ਦੇਤੇ ਆ, ਪਰ ਉਹਨਾਂ ਨੇ ਸਾਡੀ ਮੰਮੀ ਨੂੰ ਵਾਪਸ ਨਹੀਂ ਲਿਆਣ ਕੇ ਦਿੱਤਾ। ਸਾਡੀ ਇਹੋ ਹੀ ਮੰਗ ਆ ਕਿ ਸਾਡੀ ਮੰਮੀ ਨੂੰ ਵਾਪਸ ਲਿਆ ਦਿੱਤਾ ਜਾਵੇ। ਇਹ ਜਿਹੜਾ ਮਕਾਨ ਜਿੱਥੇ ਰਹਿੰਦੇ ਤੁਹਾਡਾ ਆਪਦਾ ਕਿਰਾਏ ਤੇ ਹੈ? ਨਹੀਂ, ਅਸੀਂ ਕਿਰਾਏ ਤੇ ਰਹਿੰਦੇ ਆ। ਅੱਛਾ, ਹੁਣ ਕੀ ਮੰਗ ਕਰਦੇ ਤੁਸੀਂ? ਅਸੀਂ ਤੇ ਇਹੋ ਹੀ ਮੰਗ ਕਰਦੇ ਹਾਂ ਕਿ ਸਾਡੀ ਮੰਮਾ ਨੂੰ ਵਾਪਸ ਲਿਆਂਦਾ ਜਾਵੇ ਛੇਤੀ ਤੋਂ ਛੇਤੀ। ਵੀਰ ਤੇ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ। ਮੈਂ ਪਿੰਡ ਸਧਰਾ ਦੇ ਰਹਿਣ ਵਾਲਾ ਵਾਂ। ਏਜੰਟ ਨੇ, ਪਿੰਗਲੀ ਵਾਲੀ ਏਜੰਟ ਨੇ ਸਾਨੂੰ ਬਹੁਤ ਹੀ ਪਰੇਸ਼ਾਨ ਕਰਕੇ ਰੱਖਿਆ ਵਾ ਤੇ ਸਾਨੂੰ ਫਸਾ ਦਿੱਤਾ, ਕਰਜ਼ਾਈ ਕਰ ਦਿੱਤਾ ਵਾ ਤੇ ਬਹੁਤੇ ਦੁਖੀ ਹੋ ਗਏ। ਅਸੀਂ ਤੇ ਪੈਸੇ ਵੀ ਫੜ ਕੇ ਲੋਕਾਂ ਤੋਂ ਲਾ ਕੇ ਪੈਸੇ ਤੇ ਅਸੀਂ ਹੰਬ ਹਾਰ ਗਏ ਆ। ਸਾਡੇ ਘਰੇ ਹੁਣ ਰੋਜ਼ ਹੀ ਗੀੜੇ ਮਾਰਦੇ ਆ ਲੋਕੀ ਵੀ ਪੈਸੇ ਦਿਓ, ਸਾਡੇ ਪੈਸੇ ਦਿਓ। ਅਸੀਂ ਯਾਰ ਕਿੱਥੋਂ ਦੇਣ ਜੋਗੇ ਗਰੀਬ ਆਦਮੀ ਆ। ਕੀ ਮਸਲਾ ਕੀ ਹੈ ਜੀ? ਮਸਲਾ ਕੀ ਹੈ? ਮਸਲਾ ਵੀ ਜੀ ਇਹੋ ਹੀ ਸਾਡਾ ਵੀ ਅਸੀਂ ਇਹ ਏਜੰਟ ਆਉਂਦੀ ਰਹੀ ਸਾਡੇ ਘਰੇ, ਪਿੰਗਲੀ ਦੀ ਏਜੰਟ ਸੀ ਜਿਹੜੀ, ਇਹਦਾ ਗਾਂ ਇੱਕ ਭਣੇਵਾ ਵਾ, ਉਹਨੇ ਵੀ ਸਾਤੋਂ ਪੈਸੇ ਖਾ ਲਏ ਆ 40-50 ਰੁਪਇਆ ਉਹਨੇ ਵੀ ਖਾ ਲਿਆ ਸਾਡਾ, ਤੇ ਉਹ ਵੀ ਕਹਿੰਦਾ ਕਿ ਮੈਂ ਵਾਪਸ ਭੇਜ ਦੂੰਗਾ ਇਹਨੂੰ। ਉਹਨੇ ਵੀ ਨਹੀਂ ਵਾਪਸ ਭੇਜਿਆ, ਇਦਾਂ ਹੀ ਸਾਡੇ ਪੈਸੇ ਕੋਈ ਖਾ ਗਿਆ ਵਾ। ਇਹਨੇ ਵੀ 40-50 ਕਿੱਥੇ ਆ ਜੀ ਤੁਹਾਡੇ? ਕਿੱਥੇ ਘਰ ਦੀ ਕਿੱਥੇ ਆ ਹੁਣ? ਘਰ ਦੀ ਆ ਜੀ, ਦੁਬਈ ਆ ਜੀ। ਤੇ ਕੀ ਕਾਰਨ ਹੈ ਕਿ ਉੱਥੋਂ ਵਾਪਸ ਨਹੀਂ ਆਉਂਦੇ? ਹਾਂਜੀ, ਵਾਪਸ ਇਹ ਲਿਆਉਣ ਨਹੀਂ ਦਏ ਜੀ, ਇਹਨਾਂ ਦੀ ਕੋਈ ਕਾਰਵਾਈ ਚੱਲਣ ਡਈ ਆ। ਤੇ ਕੀ ਗੱਲ ਕੀ? ਮੰਗਾ ਲਾਂਗੇ ਪਰ ਇਹਨਾਂ ਨੇ ਅਜੇ ਤੱਕ ਮੰਗਾ ਕੇ ਨਹੀਂ ਦਿੱਤਾ। ਚੌਥਾ ਮਹੀਨਾ ਲੱਗ ਗਿਆ ਵਾ ਤੇ ਕਾਰਵਾਈ ਸ਼ੁਰੂ ਕੀਤੀ ਆ, ਪਰ ਇਹਨਾਂ ਨੇ ਇਦਾਂ ਹੀ ਸਾਨੂੰ ਲਲਪੇ ਲਾ ਕੇ ਵੀ ਮੰਗਾਉਣੇ ਆ, ਕਰਦੇ ਆ, ਥੋੜ੍ਹਿਆਂ ਦਿਨਾਂ ਤੱਕ ਹੀ ਵਾਪਸ ਆ ਜਾਊਗੀ, ਇਦਾਂ ਹੀ ਸਾਨੂੰ ਰੱਖੀ ਜਾਂਦੇ ਆ। ਇਹਨਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ, ਕਾਰਵਾਈ ਨਹੀਂ ਕੀਤੀ ਵੀ ਅਸੀਂ ਮੰਗਾ ਕੇ ਦਿੰਨੇ ਆ ਚਾਹੇ ਨਹੀਂ ਮੰਗਾ ਕੇ ਦਿੰਨੇ, ਇਦਾਂ ਹੀ ਲਾਰੇ ਲੱਪੇ ਲਾਈ ਜਾਂਦੇ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਮੰਗ ਅਸੀਂ ਇਹੋ ਹੀ ਪ੍ਰਸ਼ਾਸਨ ਤੋਂ ਕਰਦੇ ਆ ਕਿ ਸਾਨੂੰ ਮੇਰੇ ਘਰ ਦੀ ਵਾਪਸ ਆਉਣੀ ਚਾਹੀਦੀ ਆ ਛੇਤੀ ਤੋਂ ਛੇਤੀ। ਸਾਡੇ ਬੱਚੇ ਵੀ ਆ ਨਿੱਕੇ, ਤੁਸੀਂ ਵੇਖ ਹੀ ਲਏ ਆ, ਇਹ ਰੋਂਦੇ ਆ, ਵਿਲਕੰਦੇ ਆ। ਕਈ ਵਾਰ ਸਾਡੀ ਰੋਟੀ ਵੀ ਨਹੀਂ ਪੱਕਦੀ, ਅਸੀਂ ਬਹੁਤੇ ਮਜਬੂਰ ਹੋਏ ਪਏ, ਬਹੁਤੇ ਦੁਖੀ ਹੋਏ ਪਏ ਆ। ਹਾਂਜੀ, ਇਹ ਤੇ ਪਿੰਗਲੀ ਦੀ ਜਿਹੜੀ ਏਜੰਟ ਵਾ, ਇਹ ਤੇ ਕਾਰਵਾਈ ਕੀਤੀ ਜਾਵੇ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਸ ਟੀਵੀ, ਆਸਟ੍ਰੇਲੀਆ।